हाँ जी रमजाना ठीक हो? हाँ पुत ठीक है बिल्कुल ना यस बड़े बदल तू रात का रमजाना कदी फर जाना ਤੇ ਰਮਜ਼ਾਨਾ ਨਾਮ ਹੀ अल्लाह ਰਮਜ਼ਾਨਾ ताला दा अल्लाह ਵੇਖ ਲਓ ਮੈਂ ਆਉਂਦੇ ਹੀ ਬਾਬਾ ਜੀ ਨਾਲ ਬਾਰਿਸ਼ ਲੈ ਕੇ ਆਇਆ ਮੈਂ ਆਇਆ ਤੇ ਪਹਿਲੇ ਬਾਹਰ ਹਨੇਰੀ ਸੀਗੀ ਲੋ ਜੀ ਮਾਸ਼ਾਅੱਲਾ ਚੁਆਈ ਹੋ ਗਈ ਸ਼ੁਰੂ ਇਦਾਂ ਹੁੰਦੀ ਹੈ ਚੁਆਈ ਚੈੱਕ ਕਰੋ ਹਾਂਜੀ ਬਾਰਿਸ਼ ਇੰਜੋਏ ਕੀਤੀ ਫਿਰ ਲੋ ਜੀ ਬਾਰਿਸ਼ ਦੇ ਵਿੱਚ ਆਏ ਆ ਹਜੇ ਘਰੇ अस्सलाम वालेकुम जी क्या हाल चाल उम्मीद है कि सब खैर खैरियत होंगे लो जी माशाल्लाह मौसम फुल सुहाना हो गया हवा ठंडी ठंडी चल रही है 1 बजे का टाइम है हैवी सीन ਬੱਦਲ ਬੜੇ ਰੰਗ ਬਰੰਗੇ ਛਾਏ ਹੋਏ ਚੈੱਕ ਕਰੋ ਬਾਈ ਹੈਵੀ ਸੀਨ ਹੈ 1 ਵਜੇ ਦਾ ਟਾਈਮ ਹੈ ਤੇ ਮੌਸਮ ਫੁੱਲ ਠੰਡਾ ਹੋਇਆ ਅੱਜ ਸ਼ੁਕਰ ਹੈ ਠੰਡਾ ਹੋ ਗਿਆ ਕਿਉਂਕਿ ਮੈਂ ਅੱਜ ਪਿੰਡ ਵੀ ਜਾਣਾ ਸੀ ਤੇ ਬਹੁਤ ਜ਼ਰੂਰੀ ਕੰਮ ਸੀ ਤੇ ਇਸ ਤੋਂ ਪਹਿਲੇ ਮੌਸਮ ਵੀ ਠੰਡਾ ਹੋ ਗਿਆ ਤੇ ਬੱਚੇ ਆ ਜਿਹੜੇ ਨਾ ਇਹ ਨਿਆਣੇ ਨਹੀਂ ਗਲੀ 'ਚ ਸਾਡੇ ਘਰ ਜਾਂਦੇ ਇਹ ਹਮੇਸ਼ਾ ਹੀ ਗਲੀ 'ਚ ਰਹਿੰਦੇ ਬੇਬੇ ਘਰੇ ਰੋਟੀਆਂ ਬਣਾ ਰਹੀ ਸੀ ਤੇ ਮੈਂ ਕਿਹਾ ਇਸ ਤੋਂ ਪਹਿਲੇ ਬਾਬਾ ਜੀ ਉਹ ਤੂੰ ਆਇਆ ਚੜੇ ਕਿਉਂਕਿ ਜਿਸ ਟਾਈਮ ਬੇਬੇ ਲਾਂਦੀ ਮੱਖਣ ਤੋਂ ਬਗੈਰ ਮੈਂ ਰੋਟੀ ਨਹੀਂ ਖਾਂਦਾ ਤੇ ਉਹ ਬਾਬਾ ਜੀ ਬੜਾ ਸਾਰੇ ਘਰ ਦੇ ਅੰਦਰ ਸਮੈਲ ਜੀ ਹੋ ਜਾਂਦੀ ਹੈ ਤੇ ਮੈਂ ਚੀਜ਼ ਤੇ ਨਿਕਲ ਆਇਆ ਬਾਹਰ ਮੈਂ ਕਿਹਾ ਜਿੰਨੀ ਦੇਰ ਉਹ ਕੰਪਲੀਟ ਹੋਣਾ ਉਨੀ ਦੇਰ ਬਾਬਾ ਜੀ ਕਰ ਲੈਣੇ ਤੇ ਮੌਸਮ ਠੰਡਾ ਹੋ ਗਿਆ ਸ਼ੁਕਰ ਹੈ ਨਾਲ ਹਵਾ ਚੱਲ ਰਹੀ ਹੈ ਤੇ ਨਾਲ ਬਾਬਾ ਜੀ ਝੜ ਹੋ ਗਿਆ ਕਿਉਂਕਿ ਵੈਸੇ ਅੱਜ ਕੱਲ੍ਹ ਬਹੁਤ ਜ਼ਿਆਦਾ ਹਬਸ ਟਾਈਪ ਜਿਹੀ ਹੋਈ ਪਈ ਗਰਮੀ ਬਹੁਤ ਹੋਈ ਪਈ ਉਹ ਤੁਸੀਂ ਘਰ ਨਹੀਂ ਜਾਂਦੇ ਹੈ ਤੁਸੀਂ ਘਰ ਨਹੀਂ ਜਾਂਦੇ ਇਹ ਜਿਹੜੇ ਨਾ ਇਹ ਨਹੀਂ ਵੜਦੇ ਘਰ ਦੋਵੇਂ ਜਣੇ ਇਹਨਾਂ ਦਾ ਇੱਥੇ ਹੀ ਬੈਠਾ ਰਹਿੰਦਾ ਸਾਰੀ ਦਿਹਾੜੀ ਇਹਨਾਂ ਦਾ ਇੰਝ ਹੀ ਚੱਲਦਾ ਇੱਥੇ ਬਸ ਬੈਠਾ ਰਹਿਣਾ ਇਹਨਾਂ ਨੇ ਤੇ ਇੱਥੇ ਜਿਹੜਾ ਨਾ ਟਿੰਗ ਟਪਾਕ ਡਮ ਇਹਨਾਂ ਦਾ ਚੱਲਦਾ ਰਹਿੰਦਾ ਬਸ ਬੈਠੇ ਜੇ ਕਹਿਣਾ ਤੇ ਉਹਨੇ ਦਰਵਾਜ਼ੇ 'ਚ ਬਹਿ ਕੇ ਨਾ ਤੇ ਲੱਤਾਂ ਬਾਹਰ ਕੱਢ ਕੇ ਕਰਨਾ ਰੋਟੀਆਂ ਬਣ ਗਈਆਂ ਨੇ अस्सलाम वालेकुम लो जी खाना शाना अपना बन गया दाल बेबे तड़के छड़के लगे वो पता की करता है वो इंज दरवाजे दे विच बह के ना बह के लत्तां बाहर कट के ते फिर मोबाइल चलाता रहेगा ठीक है दूसरा निक्का जिहड़ा उन्हें जुत्ती नहीं पानी अजीब आइटम मैं आख्या मैं जुत्ती नहीं पाਉਂਦਾ मैं जुत्ती नहीं पाਉਂਦਾ ਤੇ ਮੇਰੇ ਨਾਲ ਜੁੱਤੀ ਕਰਦਾ ਓਏ मैं कह लै ਹੁਣੇ ਮਾਰਨ ਨੂੰ ਤਿਆਰ ਹੋਇਆ ਪਿਆ लो जी बेबे बाबा जी रोटी छोटी करे तैयार हाँ वो कपड़े भी घट पाਉਂਦਾ छोटा ਹੁਣ ਜਦੋਂ ਲਾਏਗਾ ਨਾ ਫਿਰ ਮੈਂ ਤੁਹਾਨੂੰ ਖਾਵਾਂਗਾ ਤਾਂ ਜਿੰਗ ਟਪਾਕ ਡਮ ਹੈ ਸ਼ੁਕਰ ਅਲਹਮਦੁਲਿਲਾ ਜੀ ਖਾਣਾ ਸ਼ਾਨਾ ਖਾ ਲਿਆ ਆਪਾਂ ਤੇ ਹੁਣ ਆ ਗਈ ਐਸ ਯੂਜੂਅਲ ਤੁਹਾਡੇ ਭਰਾ ਦੀ ਚਾਹ ਦੀ ਰੁਟੀਨ ਦੀ ਵਾਰੀ ਤੇ ਚਾਹ ਤੁਹਾਡੇ ਭਰਾ ਨੂੰ ਤੇ ਚਾੜ ਦਿੱਤੀ ਤੇ ਇਸ ਤੋਂ ਪਹਿਲੇ ਕਿ ਚਾਹ ਉਬਲੇ ਓਏ ਹੋਏ ਚਾਹ ਮੈਂ ਤੁਹਾਨੂੰ ਇੱਕ ਤਰੀਕਾ ਦੱਸਾਂ ਅਗਰ ਤੁਹਾਡਾ ਫੋਰ ਐਗਜ਼ਾਮਪਲ ਕਿ ਇਹ ਦੇਖੋ ਹੁਣ ਤੁਹਾਡਾ ਚੁੱਲ੍ਹਾ ਫੁੱਲ ਲੈਣਾ ਤੇ ਚਾਹ ਤੁਹਾਡੀ ਬਾਹਰ ਨਿਕਲਣ ਲੱਗੀ ਹੈ ਤੇ ਤੁਸੀਂ ਤੁਹਾਡੇ ਕੋਲ ਚੁੱਲ੍ਹਾ ਘੱਟ ਕਰਨ ਦਾ ਟਾਈਮ ਨਹੀਂ ਹੈ ਤੁਸੀਂ ਪਤਾ ਕੀ ਕਰਨਾ ਇੱਕ ਮਿੰਟ ਥੱਲੇ ਤੁਸੀਂ ਫੂਕ ਮਾਰ ਦੇਣੀ ਹੈ ਗੈਸ ਨੂੰ ਥੱਲੇ ਫੂਕ ਮਾਰੋਗੇ ਨਾ ਗੈਸ ਨੂੰ ਥੱਲੇ ਫੂਕ ਮਾਰ ਦਿਓ ਗੈਸ ਫੁੱਲ ਸਪੀਡ ਨਾਲ ਇੰਨੀ ਸਪੀਡ ਨਾਲ ਚੁੱਲ੍ਹਾ ਘਟਾ ਕੇ ਵੀ ਲੋ ਨਹੀਂ ਹੁੰਦੀ ਜਿੰਨੀ ਸਪੀਡ ਨਾਲ ਤੁਹਾਡੀ ਗੈਸ ਲੋ ਹੋ ਜਾਏਗੀ ਤੇ ਬਾਬਾ ਜੀ ਤੁਹਾਡੀ ਚਾਹ ਜਿਹੜੀ ਨਾ ਬਾਹਰ ਡੋਲਣ ਤੋਂ ਬਚ ਜਾਏਗੀ ਇਹ ਜਿਹੜਾ ਮੈਂ ਤਰੀਕਾ ਸਿੱਖਿਆ ਸੀ ਸਨ 1975 ਦੇ ਵਿੱਚ 1975 ਜਦੋਂ ਜੰਗ ਲੱਗੀ ਨਾ ਉਸ ਟਾਈਮ ਮੈਂ ਤਰੀਕਾ ਅਪਣਾਇਆ ਸੀ ਤੇ ਉਦੋਂ ਦਾ ਮੈਂ ਅਪਣਾ ਰਿਹਾ ਤਾਂ ਇਹ ਤਰੀਕਾ ਬਹੁਤ ਮੇਰਾ ਫੇਮਸ ਹੋਇਆ ਪੂਰੀ ਦੁਨੀਆ ਤੇ ਵਰਲਡ ਰਿਕਾਰਡ ਕਾਇਮ ਕੀਤਾ ਗਿਆ ਤੇ ਹਜੇ ਤੱਕ ਦੁਨੀਆ ਤੇ ਮੰਨਿਆ ਜਾ ਰਿਹਾ ਕਿ ਚੋਰੀ ਸਲਮਾਨ ਨੇ ਨਾ 1975 ਤੇਰੀ ਮਾਂ ਨਹੀਂ ਸੀ ਜੰਮੀ ਤੂੰ ਕਿੱਥੇ ਜੰਮ ਸਕਦਾ ਮੈਂ ਬਸ ਉਹ ਤਰੀਕਾ ਯਾਦ ਕਰਦਾ ਸੀ ਮੈਂ ਹਾਂ भाई मौसम बाहर हो गया सर ठंडा ठीक है काफ़ी खुशगवार मौसम है बदल छाए ने बारिश का कोई पता नहीं किस टाइम भी आ सकती है तो बेबे मैं क्या आओ तुहानू क्यों ना पिंड का जो ना आप गेड़ा करा लीए एक तो पिंड का गेड़ा करा लिया बेबे बड़े औखा मैं रेडी शेडी किया बेबे रेडी शेडी करने तो इलावा सच मैं तुहानू एक गल दिखानी से रुको चेक करो किद्दां लग रही है भरा दे हत्थ फिर फैंटम प्रो बाबा लग रही है ठीक है उम्मीद है कि बाबा लग रही है क्योंकि मैंने बाबा लग रही है बेबे बाबा जी रेडी शेडी हो गई है बेबे ने पा लेने सैंडल ते मां जी उठो मिनट मारो आ जाओ बेबे ने मैं आख्या छोटी स्कूटर ते चल जाते कहते ना जी छोटी स्कूटर के उत्ते लगते हैं जंप तो 125 तेल कोई नहीं सी है वो बाबा जी पहले मैं किक्का मार के नडाल हो गया ठीक है हाँ वेखो पसीने किवें छुट्टे हुए ने ਉਹ ਸਟਾਰਟ ਕੋਈ ਨਹੀਂ ਮੈਂ ਅੱਲਾ ਨੂੰ ਚੈੱਕ ਕੀਤਾ ਤੇ ਵਿੱਚ ਤੇਲ ਦਾ ਕਤਰਾ ਹੀ ਕੋਈ ਨਹੀਂ ਹੁਣ ਇਹ ਵਿਚਾਰੀ ਰਾਣੀ ਇੱਥੇ ਖਲੋ ਗਈ ਹੈ ਕਹਿੰਦੀ ਕਿ ਮੈਨੂੰ ਯਾਰ ਛੱਡ ਚੱਲੇ ਨੇ ਤੇ ਆਪ ਚੱਲੇ ਨੇ ਉਹ ਬਾਬਾ ਜੀ ਫਿਰ ਮੈਂ ਗਿਆ ਬੋਤਲ ਲੈ ਕੇ ਪੰਪ ਤੋਂ ਤੇਲ ਲੈ ਕੇ ਆਇਆ ਤੇਲ ਲਿਆ ਕੇ ਉਹਦੇ 'ਚ ਪਾ ਕੇ ਤੇ ਸਟਾਰਟ ਕੀਤੀ ਆ ਤਾਲਾ ਵੀ ਲਾ ਦਿਆ ਜੀ ਵੱਡੇ ਦਰਵਾਜ਼ੇ ਦਾ ਤੇ ਇਹਨੂੰ ਰੈਡੀਮੇਡ ਹੀ ਕੀਤਾ ਆ ਰੈਡੀਮੇਡ ਹੀ ਹੋ ਕੇ ਖਲੋਤੀ ਹੈ ਆਪਣੀ ਜਿਹੜੀ ਨਾ ਬੁਲਟ ਕਹਿੰਦੇ ਤੋਂ ਬਸ ਨਿਕਲਦੇ ਪਿੰਡ ਨੂੰ ਚੈੱਕ ਕਰੋ ਹਾਏ ਐਵੇਂ ਦਾ ਮੌਸਮ ਵੇਖ ਕੇ ਨਾ ਮੇਰਾ ਦਿਲ ਕਰਦਾ ਕਿ ਬਸ ਪਕੌੜੇ ਹੋਣ ਤੇ ਚਾਹ ਮੁੱਕੇ ਨਾ ਚਾਹ ਥਰਮੋਸ ਹੋਵੇ ਫਰੈਸ਼ ਚਾਹ ਮੁੱਕੇ ਨਾ ਚਾਹ ਮੁੱਕਣ ਦਾ ਨਾਂ ਨਾ ਲਵੇ ਬਸ ਮੈਂ ਪਕੌੜੇ ਖਾਧੀ ਜਾਵਾਂ ਸਮੋਸੇ ਖਾਧੀ ਜਾਵਾਂ ਚਾਹਾਂ ਪੀਤੀ ਜਾਵਾਂ ਤੇ ਬਸ ਯਾਰ ਇੰਜੋਏ ਕਰੀ ਜਾਵਾਂ ਛੱਤ ਤੇ ਬੈਠਾ ਹੋਵੇ ਬੰਦਾ ਖੁੱਲੀ ਹਵਾ ਚੱਲ ਰਹੀ ਹੋਵੇ ਆਏ ਜਾਂ ਪਾਰਕ 'ਚ ਕਿਤੇ ਘਾਹ ਤੇ ਗਰਾਊਂਡ 'ਚ ਨਜ਼ਾਰੇ ਲਵੇ ਜ਼ਿੰਦਗੀ ਦੇ ਬਸ ਆ ਜਾਓ ਯਾਰ ਛੇਤੀ ਆ ਜਾਓ ਮੀਂਹ ਦਾ ਕੋਈ ਪਤਾ ਨਹੀਂ ਹੈ ਨਾ ਆਪਾਂ ਬਾਹਰ ਨਿਕਲੇ ਫਿਰ ਮੀਂਹ ਆ ਜਾਏ ਮਿੰਟ ਮਾਰੋ ਆ ਜਾਓ ਹਾਂਜੀ ਰੁਖਸਾਨਾ ਚੱਲੀਏ ਲੋ ਜੀ ਰੁਖਸਾਨਾ ਰੈਡੀ ਸ਼ੈਡੀ ਹੋ ਕੇ ਬੈਠ ਗਿਆ ਤੇ ਰੁਖਸਾਨਾ ਨੂੰ ਲੈ ਕੇ ਚੱਲੀਏ ਵਾਂਡੇ ਕਿੱਥੇ ਚੱਲੇ ਆ ਚੱਲ ਗਿਆ ਤੁਹਾਨੂੰ ਮਿਲਾਨੇ ਮੈਂ ਫਿਰ ਜੁੱਤੀ ਨਹੀਂ ਬਦਲੀ ਰੁਖਸਾਨਾ ਫਿਰ ਬਾਬੇ ਲੜ ਕੇ ਹਟ ਗਈ ਮੈਂ ਜੁੱਤੀ ਨਹੀਂ ਬਦਲ ਸਕਦਾ ਮਰਜ਼ੀ ਵਾਲਾ ਬੰਦਾ ਜੁੱਤੀ ਬਦਲਣ ਦਾ ਯਾਰ ਸਵਾਦ ਨਹੀਂ ਆਉਂਦਾ ਲੋ ਭਾਈ ਚੈੱਕ ਕਰੋ ਪਿੰਡ ਦਾ ਨਜ਼ਾਰਾ ਮਾਸ਼ਾਅੱਲਾ ਪਿੰਡ ਨੂੰ ਜਾ ਰਹੀ ਸਾਡੀ ਸੜਕ ਹੈਵੀ ਮੌਸਮ ਤੇ ਅੱਖਾਂ 'ਚ ਭਰਾ ਦੇ ਐਨਕ ਚੇਤਾ ਭੁੱਲ ਗਈ ਮੈਨੂੰ ਘਰੇ ਤੇ ਉਹ ਭੱਠੇ ਕੋਲੋਂ ਲੰਘਿਆ ਤੇ ਬਾਬਾ ਜੀ ਉਹ ਭੱਠੇ ਦੀ ਕੇਕਰੀ ਜੀ ਅੱਖਾਂ 'ਚ ਪੈ ਗਈ ਤੇ ਸਵਾਦ ਆ ਗਿਆ ਸਵਾਦ ਪਿੰਡ ਅਸੀਂ ਪਹੁੰਚਣ ਵਾਲੇ ਆ ਇਹ ਜੇ ਪਿੰਡਾਂ ਦਾ ਨਜ਼ਾਰਾ ਸ਼ਹਿਰੀਆਂ ਨੂੰ ਕੀ
ਪਤਾ ਮੰਮੀ ਡੈਡੀ ਬੱਚਿਆਂ ਨੂੰ ਕੀ ਪਤਾ ਇੰਜੋਏ ਕੀ ਹੁੰਦਾ ਐਵੇਂ ਦੇ ਮੌਸਮ 'ਚ ਜਦੋਂ ਮੀਂਹ ਪੈਂਦਾ ਹੋਵੇ ਜਿੱਥੇ ਪੱਠੇ ਵੱਢ ਰਿਹਾ ਹੋਵੇ ਨਾ ਬੰਦਾ ਆਏ ਹਾਏ 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 ਲੱਗ ਪਤਾ ਯਾਰ ਵੱਢੀਏ ਆਪਾਂ ਆਪ ਤੇ ਜਾ ਕੇ ਵੱਢ ਲੈਣੇ ਚੋਰੀ ਤੇ ਲਾਈ ਪੜਦੇ ਜੀ ਪਿੰਡ ਪਹੁੰਚਦੇ ਆਪਣੇ ਹੋ ਗਿਆ ਨੇਰ ਸ਼ੁਰੂ ਇਹ ਵੀ ਕਿਸਮ ਦਾ ਤੇ ਇਹ ਵੇਖੋ ਇਹ ਵੀ ਇੰਜੋਏ ਕਰ ਰਹੇ ਅਗਲੇ ਗਰਮੀ ਇਹਨਾਂ ਦੀ ਵੀ ਟੁੱਟ ਗਈ ਹੈ ਹੁਣ ਤੇ ਹੁਣ ਚੱਲਦੇ ਆ ਘਰੀ ਦੇਖੋ ਘਰਕਣ ਘੁਰਕਣ ਕੋਈ ਨਹੀਂ ਡੇ ਨਹੀਂ ਤੇ ਗਰਮੀ ਦੇ ਵਿੱਚ ਇਹਨਾਂ ਦੀ ਮੱਤ ਵੱਜੀ ਹੁੰਦੀ ਘਰ ਰੱਖ ਕੇ ਹੁਣ ਠੰਡੇ ਹੋ ਗਏ ਨੇ ਹਾਂਜੀ ਰਮਜ਼ਾਨਾ ਠੀਕ ਹੋ ਹਾਂ ਪੁੱਤ ਠੀਕ ਆ ਬਿਲਕੁਲ ਨਾ ਯੈਸ ਬੜੇ ਬਦਲ ਤੂੰ ਰਾਤ ਦਾ ਕਰ ਰਮਜ਼ਾਨਾ ਕਦੀ ਫਰ ਜਾਣਾ ਤੇ ਰਮਜ਼ਾਨਾ ਨਾਮ ਹੀ ਅੱਲਾਹ ਰਮਜ਼ਾਨਾ ਤਾਲਾ ਦਾ ਅੱਲਾਹ ਵੇਖ ਲਓ ਮੈਂ ਆਉਂਦੇ ਹੀ ਬਾਬਾ ਜੀ ਨਾਲ ਬਾਰਿਸ਼ ਲੈ ਕੇ ਆਇਆ ਮੈਂ ਆਇਆ ਤੇ ਪਹਿਲੇ ਬਾਹਰ ਹਨੇਰੀ ਸੀਗੀ ਤੇ ਹੁਣ ਆ ਵੇਖੋ ਕੀ ਨਾ ਕੀ ਕਹਿੰਦੇ ਨੇ ਰਿਮਝਿਮ ਪੈਂਦੀਆਂ ਕਣੀਆਂ ਉੱਠੋ ਫਿਰ ਨਹਾਈਏ ਮੀਂਹ ਦੇ ਵਿੱਚ ਪਰੇ ਬਰਸਾਤ ਵਾਹ ਦੋਵੇਂ ਭੈਣਾਂ ਸਿੰਗਰ ਕਦੀ ਉਹ ਗਾਣੇ ਗਾਉਣ ਲੱਗ ਪੈਂਦੀ ਕਦੀ ਇਹ। ਨਿਤ ਦਾ ਪਿਆਰ ਵਾਹ ਵਾਹ ਕੀ ਬਾਤ ਹੈ ਇਹ ਕਿਤੇ ਨਾਨਾ ਸਾਡਾ ਗੁਲੂਕਾਰ ਤਾਂ ਨਹੀਂ ਸੀ ਨਾਨਾ ਤਾਂ ਜ਼ਿਮੀਦਾਰ ਸੀ ਬਹੁਤ ਵੱਡਾ ਜ਼ਿਮੀਦਾਰ ਸੀ ਤੇਰਾ ਮੇਰਾ ਨਿਤ ਦਾ ਪਿਆਰ ਵਾਹ ਜੀ ਵਾਹ ਤਾਂ ਨਾਲ ਪਿਆਰ ਹੁੰਦਾ ਮਾਵਾਂ ਨੂੰ ਨਹੀਂ ਅੱਜ ਮੈਂ ਹਾਜੀ ਨੂੰ ਬੁਲਾ ਕੇ ਲਿਆਉਣਾ ਹਾਜੀ ਸਾਹਿਬ ਨੂੰ ਬੋਲਣਾ ਉਹਦੇ ਇੱਥੇ ਨਾਲ ਕੋਲ ਬਥੇਰਾ ਢੇਰ ਸਾਰਾ ਢੇਰ ਸਾਰਾ ਹੈ ਅਸੀਂ ਨਾ ਦੋਵੇਂ ਬੋਲਦੀਆਂ ਹੁੰਦੀਆਂ ਸੀ ਨਾ ਅਸੀਂ ਗੱਲਾਂ ਕਰਨੀਆਂ ਨਾ ਤੇ ਬਾਹਰ ਬੰਦਾ ਖੜਾ ਜਿਹੜਾ ਉਹ ਪਹਿਚਾਨ ਨਹੀਂ ਸਕਦਾ ਵੀ ਇੱਕ ਜਣਾ ਬੋਲਣ ਡਿਆ ਕਿ ਦੋ ਜਣੇ ਬੋਲਦੇ ਆ ਸਾਰੀ ਰਾਤ ਸਾਨੂੰ ਲੰਘ ਜਾਣੀ ਜਾਗਦਿਆਂ ਜਦੋਂ ਮੈਂ ਜਾਣਾ ਸੌਣਾ ਹੀ ਨਾ ਕਿਉਂ ਇੰਨਾ ਦੁੱਖ ਸੁੱਖ ਕਰਨਾ ਵਾਹ ਤੇ ਹੁਣ ਕਰ ਲਓ ਹੁਣ ਤੁਸੀਂ ਜਾਗਦੇ ਰਹੋ ਹੁਣ ਹੁਣ ਵੀ ਤੁਸੀਂ ਕਰਦੀ ਅੱਧੇ ਘੰਟੇ ਬਾਅਦ ਤੁਸੀਂ ਸੌ ਜਾਣਾ ਸਾਰੀ ਰਾਤ ਸਮਾਂ ਲੰਘ ਜਾਣੀ ਸੌਣਾ ਹੀ ਨਾ ਅੰਮੀ ਨੇ ਉੱਠਣਾ ਸਵੇਰੇ ਉਹਨੇ ਕਹਿਣਾ ਕੰਜਰਾਂ ਦੀ ਤੁਸੀਂ ਸੁੱਤੀਆਂ ਹੀ ਨਹੀਂ ਅੰਮੀ ਗੱਲਾਂ ਹੀ ਨਹੀਂ ਮੁੱਕੀਆਂ ਤੇ ਤੁਸੀਂ ਕਹਿਣਾ ਸੀ ਸਾਡਾ ਨਿੱਤ ਦਾ ਪਿਆਰ ਹੈ ਸਾਡਾ ਨਿੱਤ ਦਾ ਪਿਆਰ ਜਿਹੜਾ ਖਤਮ ਨਹੀਂ ਹੋਇਆ ਜੇ ਮੈਂ ਕਿਹਾ ਲੈ ਮੇਰੇ ਖਰਚ ਕਰਨ ਨਹੀਂ ਇਹਨੇ ਖਰਚ ਕਰੀ ਜਾਣਾ ਮੈਂ ਸੌ ਜਾਣਾ ਤੇਰੀ ਮਾਂ ਚਸਕੋਲੀ ਬੜੀ ਸੀ ਚਸਕੋਲੀ ਸੀ? ਬੜੀ ਚਸਕੋਲੀ ਸੀ ਇਹਨੇ ਕਿਹੜਾ ਮੇਰੇ ਪੈਰਾਂ 'ਚ ਖਾਜਰ ਕਰ ਜਨੂਨ ਕਰ ਮੇਰੇ ਪੈਰ ਮੈਂ ਪੈਰਾਂ 'ਚ ਇੰਜ ਕਰਦੀ ਰਹਿਣਾ ਤੇ ਸੌ ਜਾਣਾ ਤੇ ਮੈਨੂੰ ਕਹਣਾ ਤੂੰ ਫਲਾਨੀ ਕਹਾਣੀ ਸੁਣਾ ਦੇ ਫਲਾਨੀ ਕਹਾਣੀ ਸੁਣਾ ਦੇ ਤੇ ਕਿਤਾਬਾਂ ਪੜ੍ਹਦੀ ਹੁੰਦੀ ਸੀ ਆ ਫਲਾਨੀ ਸੁਣਾ ਦੇ ਸਲਾਮ ਦੀ ਤੇ ਹੀਰ ਰਾਂਝਿਆਂ ਦੀ ਤੇ ਪੁਰਾਣੇ ਟਮਕਾਨਿਆਂ ਦੀ ਫਿਰ ਇਹਨੇ ਕਹਾਣੀ ਇਹਨੇ ਸੌਂਦੀ ਰਹਿਣਾ ਚਸਕੇ ਲੈਂਦੀ ਰਹਿਣਾ ਤੇ ਆਪ ਸੌ ਜਾਣਾ ਤੇ ਮੈਂ ਬੈਠੀ ਜਾਗਦੀ ਹੋਣਾ ਚਲੋ ਤੁਸੀਂ ਹੁਣ ਕਹਾਣੀ ਬਾਅਦ ਚ ਨਾ ਚਲੋ ਉਠੋ ਮੀਂਹ ਚ ਨਾਈਏ ਉਹ ਤੁਹਾਨੂੰ ਫਰੈਸ਼ ਕਰੀਏ ਮੈਂ ਕਹਿੰਦਾ ਤੁਹਾਨੂੰ ਨਵਾਵਾਂ ਮੀਂਹ ਮੇਰਾ ਚ ਸੋਹਣਾ ਬਿਲਕੁਲ ਫਰੈਸ਼ ਹੋ ਜਾਸੀ ਹਾਂ ਮੇਰਾ ਬੱਚਾ ਤੈਨੂੰ ਪਤਾ ਹੈ ਵੀ ਤੇਰੀ ਮਾਂ ਨੂੰ ਤੇ ਮੈਨੂੰ ਵੀ ਨਾ ਅਲਰਜੀ ਹੋ ਜਾਂਦੀ ਹੈ ਮੌਸਮ ਵੇਖੋ ਕਿੱਡਾ ਸੁਹਾਣਾ ਮੌਸਮ ਹੈ ਵਾ ਤੇ ਤੁਸੀਂ ਕਰੀ ਜਾ ਰਹੀ ਮਿਸ ਮੈਂ ਹਲ ਮੈਂ ਨਹਾ ਲੈਣਾ ਹਲ ਮੈਂ ਇੰਨਾ ਕਿ ਨਹਾਉਣਾ ਹਲ ਇੰਨਾ ਕਿ ਨਹਾਉਣਾ ਸੀ ਮੈਂ ਬਸ ਲੈ ਇੰਨਾ ਕਿ ਮੈਂ ਨਹਾ ਲਿਆ ਇੰਨਾ ਕਿ ਬੜਾ ਕਿਉਂਕਿ ਕਹਿੰਦੇ ਤੋਂ ਬਹੁਤਾ ਨਹਾ ਲਿਆ ਤੇ ਮੈਂ ਕੱਪੜੇ ਕੋਈ ਨਹੀਂ ਨਾਲ ਲੈ ਕੇ ਆਇਆ ਤੇ ਕੱਪੜੇ ਮੇਰੇ ਆਪ ਦੇ ਵਿੱਚ ਜਾ ਸੀ ਇੰਨਾ ਕਿ ਬਣਾਉਣਾ ਸੀ ਨਾਲ ਐ ਕੀ ਨਾਲ ਹੀ ਕਲੀ ਵੀ ਡਿੱਗੀ ਜਾਂਦੀ ਕਿ ਮੀਂਹ ਡਿੱਗੀ ਜਾਂਦਾ ਉੱਤੋਂ ਡਿੱਗ ਪਿਆ ਸਾਲਾ ਬਿਨਾ ਡੇਗਦੀ ਕਾਲੀ ਹੈ ਜੇ ਪਰਸੋਂ ਪਰ ਨਾਲੇ ਵਕਤ ਮਾਸ਼ਾਅੱਲਾ ਨਾਲ ਜਾਨਾ ਨਾਲ ਬਾਦਸ਼ਾਹ ਲੋ ਜੀ ਚਾਹ ਆਪਣੀ ਆ ਗਈ ਠੀਕ ਹੈ ਤੇ ਹੁਣ ਬਾਬਾ ਜੀ ਬਾਰਿਸ਼ ਦੇ ਨਾਲ ਜਿਹੜਾ ਨਾ ਨਾਲ ਬਾਰਿਸ਼ ਇੰਜੋਏ ਕਰੋ ਤੇ ਨਾਲ ਆਪਦੀ ਚਾਹ ਪੀਓ ਸਵਾਦ ਵੱਖਰਾ ਇਸ ਤਰ੍ਹਾਂ ਬੈਕਗ੍ਰਾਉਂਡ ਬਾਰਿਸ਼ ਦਾ ਇੱਧਰ ਦੋਵੇਂ ਭੈਣਾਂ ਜਿਹੜੀਆਂ ਨਾ ਆਪਣੇ ਦੁੱਖ ਸੁੱਖ ਕਰੋਲ ਨਹੀਂ ਆ ਫੁੱਲ ਭਾਰ ਦੇਣਾ ਉਹਨੇ ਕਿਹਾ ਮੇਰੇ ਬੱਚੇ ਨਾ ਡਰਾਇਆ ਜੇ ਕੁਝ ਨਹੀਂ ਅੱਜ ਆਏ ਬਾਬਾ ਜੀ ਬਾਰਿਸ਼ਾਂ ਫੁੱਲ ਹਲਕੀਆਂ ਹਲਕੀਆਂ ਕਦੀ ਤੇਜ਼ ਹੋ ਰਹੀਆਂ ਤੇ ਕਦੀ ਸਲੋ ਹੋ ਰਹੀਆਂ ਆਏ ਹਾਏ ਮੈਂ ਛੱਤ ਤੇ ਵੀਡੀਓ ਬਣਾਉਣ ਵਾਸਤੇ ਆਇਆ ਤੇ ਬਾਰਿਸ਼ ਹੋਰ ਤੇਜ਼ ਹੋਣ ਲੱਗ ਗਈ ਪਲੇਟਾਂ ਚਲੋ ਐਸੇ ਬਹਾਨੇ ਧੁੱਪ ਗਈਆਂ ਨੇ ਆਏ ਹਾਏ 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 ਦੇਖੋ ਮੇਰੇ ਪਿੰਡ ਦਾ ਹਸੀਨ ਨਜ਼ਾਰਾ ਮਾਸ਼ਾਅੱਲਾ 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 ਇਹ ਜੀ ਮੇਰੇ ਪਿੰਡ ਦਾ ਨਜ਼ਾਰਾ ਹੈ ਮਸਜਿਦ ਛੋਟੀ ਮਸਜਿਦ ਵੱਡੀ ਮਸਜਿਦ ਦੇ ਨਿੰਮ ਦੇ ਓਲੇ ਨਜ਼ਰ ਕਹੀਂ ਨਹੀਂ ਆ ਰਹੀ ਹੈ ਦੇਖੋ ਪਿੰਡ ਦੀਆਂ ਗਲੀਆਂ ਹਾਂਜੀ ਬਾਰਿਸ਼ ਨਾਲ ਭਰਾ ਤੁਹਾਡਾ ਗਿਆ ਜੀ ਨੱਪ ਠੀਕ ਹੈ ਤੇ ਹੁਣ ਥੱਲੇ ਜਾਣਾ ਹੀ ਬਿਹਤਰ ਹੈ ਇਸ ਤੋਂ ਪਹਿਲੇ ਕਿ ਕੱਪੜੇ ਹੋਰ ਗਿੱਲੇ ਹੋਣ ਭੱਜ ਕੇ ਜਾਓ ਥੱਲੇ ਤੇ ਜਾ ਕੇ ਬਾਬਾ ਜੀ ਕੱਪੜੇ ਛਪੜੇ ਕਰੋ ਖੁਸ਼ਕ ਬੁੱਢਾ ਹੋ ਗਿਆ ਮੈਂ ਕਿਤੇ ਪੂੜੀਆਂ ਵੀ ਨਹੀਂ ਭੱਜ ਕੇ ਉੱਤੀਆਂ ਜਾਂਦੀਆਂ ਮਾਸ਼ਾਅੱਲਾ ਬਾਰਿਸ਼ ਬਹੁਤ ਹੈਵੀ ਹੋਣ ਲੱਗੀ ਵੇਖੋ ਕਰਨਾਲੇ ਵਾਰ ਦੀ ਜੀ ਬਾਰਿਸ਼ ਹੋ ਗਈ ਹੁਣ ਹਲਕੀ ਹੋ ਤੇ ਹੁਣ ਮੱਝਾਂ ਦੀ ਚੁਆਈ ਦਾ ਟਾਈਮ ਹੋ ਗਿਆ ਸ਼ੁਰੂ ਤੇ ਹੁਣ ਆਪਣੀਆਂ ਲੈ ਜੀ ਆ ਵੇਖੋ ਲੱਲੀ ਮੀਆਂ ਆ ਗਿਆ ਲੱਲੀ ਮੀਆਂ ਆ ਜਾ ਜੀ ਕੀ ਹਾਲ ਨੇ ਐਵੇਂ ਹੁਣ ਮਸਤੀਆਂ ਕਰ ਰਹੀ ਅਗਲੀ ਠੰਡਾ ਹੋ ਗਿਆ ਨਾ ਕੰਮ ਹੋਰ ਲੱਲੀ ਜੀ ਠੀਕ ਹੋ ਠੀਕ ਠਾਕ ਸ਼ੁਕਰ ਅੱਲਾ ਦਾ ਸਭ ਫਿੱਟ ਹੋਰ ਬੜੀ ਟੋਪੀ ਟੋਪੀ ਲਈ ਸੀ ਮੌਸਮ ਤਾਂ ਇੰਜੋਏ ਕਰਨ ਦੇ ਤੁਸੀਂ ਹੋਰ ਅਸੀਂ ਮੌਸਮ ਇੰਜੋਏ ਕਰ ਰਹੇ ਮੈਂ ਕਿਹਾ ਮੱਝਾਂ ਕਰ ਰਹੀਆਂ ਅਸੀਂ ਵੀ ਕਰ ਲਈ ਮੱਝਾਂ ਕਰ ਰਹੀਆਂ ਗਰਮੀ ਨਿਕਲ ਗਈ ਮੱਝਾਂ ਦੀ ਗਰਮੀ ਮੱਝਾਂ ਫਰੈਸ਼ ਹੋ ਗਿਆ ਬਾਰਿਸ਼ ਤੋਂ ਬਾਅਦ ਬੜਾ ਗਲ ਚ ਲਾਕਟ ਲੁਕਟ ਪਾਇਆ ਕੀ ਕਿਸੇ ਨੇ ਦਿੱਤਾ ਇਹ ਆਇਆ ਸੀ ਯਾਰ ਕਿਤੋਂ ਹਲ ਮੈਂ ਗੱਲ ਜੀ ਪਾ ਦਈਏ ਵੇਖ ਲਓ ਲੱਲੀ ਨੂੰ ਤੋਹਫੇ ਆਈ ਜਾਂਦੇ ਤੇ ਤੁਸੀਂ ਮੈਨੂੰ ਨਹੀਂ ਭੇਜਦੇ ਮੈਨੂੰ ਅਜੇ ਤੱਕ ਕਿਸੇ ਨੇ ਲਾਕਟ ਲੁਕਟ ਨਹੀਂ ਭੇਜਿਆ ਤੇ ਵੇਖ ਲਓ ਅਹਿਮਦ ਅਗਲਾ ਜਿਹੜਾ ਐਨ ਤੇ ਮੂੰਹ ਕਰ ਸ਼ਰਮਾਈ ਜਾਂਦਾ ਪਰ ਇਹਨੂੰ ਮੂੰਹ ਕਰੀ ਜਾਂਦਾ ਸ਼ਰਮਾਨਾ ਕਾਹਦੇ ਲਈ ਆ ਕੀ ਇਹ ਮੈਂ- ਗਿਫਟ ਆਇਆ ਸੀਗਾ ਕਿਸੇ ਵੱਲੋਂ ਅੱਛਾ ਮੈਂ ਕਿਹਾ ਇਹਨੂੰ ਪਾ ਹੀ ਲਈਏ ਬਾਰਿਸ਼ ਇੰਜੋਏ ਕਰਦੇ ਨਾਲੇ ਮੈਨੂੰ ਵੀ ਕੋਈ ਸ਼ਰਮ ਖਾ ਕੇ ਭੇਜ ਲਓ ਗਿਫਟ ਵੇਲਾ ਅਗਲਾ ਲੱਲੀ ਗਿਫਟ ਪਾਈ ਜਾ ਰਿਹਾ ਤੇ ਮੈਂ ਅਜੇ ਤੱਕ ਗਿਫਟਾਂ ਦਾ ਇੰਤਜ਼ਾਰ 'ਚ ਹਾਂ, ਮੈਨੂੰ ਕਿਸੇ ਨੇ ਗਿਫਟ ਹੀ ਨਹੀਂ ਕਰ ਲਿਆ
ਲੋ ਜੀ ਮਾਸ਼ਾਅੱਲਾ ਚੁਆਈ ਹੋ ਗਈ ਸ਼ੁਰੂ। ਇਦਾਂ ਹੁੰਦੀ ਹੈ ਚੁਆਈ, ਚੈੱਕ ਕਰੋ। ਹੋ ਰਹੀ ਕਿ ਨਹੀਂ ਚੁਆਈ? ਦੇਸੀ ਮਾਹੌਲ ਵੇਖਿਆ ਕਿਤੇ? ਨਹੀਂ ਵੇਖਿਆ? ਚੈੱਕ ਕਰ ਲਓ ਫਿਰ। ਇਹਦਾ ਚੁਆਈ ਦਾ ਕੰਮ ਸ਼ੁਰੂ ਹੋਣ ਲੱਗਾ ਬਸ, ਠੀਕ ਹੈ। ਤੇ ਇਹਦਾ ਜਿਹੜਾ ਨਾ ਚੁਆਈ ਹੋਣ ਦੀ ਚੁਆਈ ਹੋਈ ਜਾ ਰਹੀ ਹੈ। ਮੂੰਹ ਅੱਡ ਕੇ ਵੇਖਣ ਡਈ ਹੈ ਕਿਉਂਕਿ ਮੈਂ ਬਾਬਾ ਦੇਰ ਬਾਅਦ ਆਇਆ ਘਰ ਤੇ ਹੁਣ ਮੇਰੇ ਤੋਂ ਨਾ ਹਾਉ ਨਾ ਇਹਨਾਂ ਦੀ ਘੱਟ ਤੇ ਇਹ ਨਾ ਵੇ ਡਰ ਜਾਂਦਾ ਹੈ। ਅੱਲਾ ਡਰ ਗਈ ਨੇ ਲੱਤ ਮਾਰਤੀ ਤੇ ਬਸ ਜਿਹੜਾ ਦੁੱਧ ਚੁਆਏਗਾ, ਬਾਕੀ ਨੇ ਕੋਈ ਨਹੀਂ ਦੇਣਾ ਦੁਣਾ, ਤੇ ਬਾਕੀ ਨੇ ਦੁੱਧ ਉਸ ਤੋਂ ਬਾਅਦ ਕੋਈ ਨਹੀਂ ਦੇਣਾ। ਤੇ ਇਸ ਵਜ੍ਹਾ ਤੋਂ ਮਾੜੀ ਜਿਹੀ ਵੀਡੀਓ ਬਣਾ ਕੇ ਮੈਂ ਹੋ ਗਿਆ ਪਾਸੇ। ਤੇ ਹੁਣ ਜਿਹੜਾ ਨਾ ਬਾਹਰ ਚੰਗਾ ਚਿੱਕੜ ਚੁੱਕੜ ਹੋ ਗਿਆ ਕਿਉਂਕਿ ਮੀਂਹ ਚੰਗਾ ਤਸੱਲੀ ਨਾਲ ਪਿਆ ਤੇ ਹਜੇ ਵੀ ਕਿਨਵੇਂ ਨਾਲ ਹਲਕੀ ਹੋ ਰਹੀ, ਬਾਰਿਸ਼ ਰੁਕੀ ਰਹਿ ਕੇ ਕੋਈ ਨਹੀਂ ਹੈ। ਚੰਗਾ ਠੰਡਾ ਹੋ ਗਿਆ, ਜਾਨਵਰ ਖੁਸ਼ ਹੋ ਗਏ ਨੇ ਬਾਰਿਸ਼ ਤੋਂ ਬਾਅਦ। ਕਮਾਦ ਵੀ ਫਿੱਟ ਹੋ ਗਏ ਹੋਣੇ ਨੇ ਕਿਉਂਕਿ ਕਮਾਦਾਂ ਨੂੰ ਵਾਵਾ ਪਾਣੀ ਦੀ ਲੋੜ ਸੀ ਇਸ ਟਾਈਮ। ਲੋ ਜੀ ਮੌਸਮ ਵਾਵਾ ਫਿੱਟ ਸੀ ਤੇ ਮੈਂ ਬਾਬਾ ਜੀ ਬੇਬੇ ਨੇ ਕਿਹਾ ਕਿ ਮੈਨੂੰ ਹਲਵਾ ਬਣਾ ਕੇ ਦਿਓ। ਹੁਣ ਹਲਵਾ ਬਣ ਕੇ ਆਪਣੇ ਸਾਹਮਣੇ ਆ ਗਿਆ। ਹੁਣ ਆਪਾਂ ਕਰਦੇ ਹਾਂ ਚੈੱਕ ਕਰਕੇ ਦੱਸਦੇ ਹਾਂ ਤੁਹਾਨੂੰ। ਹੁਣ ਮੇਰੇ ਕੋਲ ਚੈੱਕ ਕਰਨ ਵਾਸਤੇ ਕੋਈ ਥਾਂ ਕਾਈ ਨਹੀਂ ਹੈ ਕਿ ਚੈੱਕ ਮੈਨੂੰ ਕਿਵੇਂ ਕਰਾਂ। ਮੈਂ ਹੱਥ 'ਚ ਕੈਮਰਾ ਵੀ ਫੜਨਾ। ਆਹ ਦੀਵਾਰ ਠੀਕ ਜਾਂ ਪੌੜੀਆਂ ਤੇ ਚੜ੍ਹ ਜਾਣੇ ਜਾਂ ਫਿਰ ਦੀਵਾਰ ਤੇ ਰੱਖ ਲੈਣੇ, ਇੱਕ ਹੀ ਕੰਮ ਕਰਨਾ। ਇਹ ਕੰਮ ਪਰਫੈਕਟ ਹੈ। ਬਿਸਮਿਲ੍ਲਾਹ ਰਹਿਮਾਨ ਰਹੀਮ। ਵਾਹ 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 ਆ ਗਿਆ ਕੰਮ ਕਰ ਮੈਂ। ਹਾਂ ਲੋ ਜਾਣ ਦਾ ਟਾਈਮ ਹੋਇਆ, ਹੁਣ ਤਿਆਰੀ ਤੁਰੀ ਕੀਤੀ ਤੇ ਛੁੱਟਾਂ ਫੇਰ ਆਂਗੇ। ਬੇਬੇ ਤਿਆਰ ਹੋਈ ਖਲੋਤੀਆਂ ਜੁੱਤੀਆਂ ਪਾ ਕੇ। ਅੱਲਾਹ ਤਾਲਾ ਕਹਿੰਦਾ ਰਿਮ ਜੀ ਮੈਂ ਪੜੇ ਪਵਾਰ ਤੇਰਾ ਮੇਰਾ ਨਿਤ ਕਾ ਪਿਆਰ। ਤੇ ਬਾ ਠੀਕ ਹੈ, ਵੇਖੋ ਜੁੱਤੀਆਂ ਕੱਸ ਲੀਆਂ ਨੇ ਜਾਣ ਦੀ ਤਿਆਰੀ ਦੇ ਵਿੱਚ ਤੂੰ ਮੀਂਹ ਫੇਰ ਆ ਗਿਆ। ਹੁਣ ਮੀਂਹ ਕਹਿੰਦਾ ਨਹੀਂ ਜਾਣ ਦੇਣਾ, ਲੇਕਿਨ ਘਰ ਵਾਲੇ ਕਹਿੰਦੇ ਜਾਣਾ। ਹੁਣ ਦੇਖੋ ਕੀ ਬਣਦਾ। ਭਿੱਜ ਗਈ ਹੁਣ ਜਾਣਾ ਮੀਂਹ ਦੇ ਵਿੱਚ ਕਿ ਨਹੀਂ? ਵਾਪਸ ਜਾਣਾ ਕਿ ਨਹੀਂ? ਜਿਵੇਂ ਸਲਾਹ ਅੱਲਾਹ ਮੀਆਂ ਦੀ ਹੋਵੇ ਆਪਾਂ ਕਰ ਲੈਂਦੇ। ਸਲਾਹ ਬਾਰਿਸ਼ ਦਾ ਕੋਈ ਪਤਾ ਨਹੀਂ, ਰਾਤ ਜੇ ਤੇਜ਼ ਹੋ ਗਈ ਨਾ ਤੇ ਕੰਮ ਹੋ ਜਾਣਾ ਖਰਾਬ। ਟੁੱਟੀਆਂ ਲਾ ਕੇ ਜਾਵਾਂਗੇ ਫਿਰ। ਤੇ ਫਿਰ ਜਾ ਕੇ ਮੈਂ ਤੁਹਾਨੂੰ ਕਿਹਾ ਰੁਕ ਜਾਓ, ਹੁਣ ਤੁਸੀਂ ਰੁਕਣ ਦਾ ਨਾਂ ਲੈਂਦੇ ਪਏ। ਟੁਮਕ ਤਾਂ ਲੱਗ ਗਈ ਆ ਲੱਗ ਗਈ? ਲੱਗ ਗਈ ਆ। ਅੱਲਾਹ ਦੀ ਸਪੋਰਟ। ਇਹ ਕਹਿੰਦੀ ਨਾ ਜਾਓ, ਰੁਕ ਜਾਓ। ਰੁਕ ਜਾਓ। ਚਲੋ ਜੀ ਆਪਾਂ ਰੁਕ ਤੁਸੀਂ ਤਾਂ ਰੈਡੀ ਹੋਏ ਖੜੇ। ਰੈਡੀ ਹੋਏ ਖੜੇ। ਹੋਰ ਕੀ ਹਾਂ ਤੂੰ ਵੀ ਬੜਾ ਕਾਲਾ ਸੂਟ ਪਾ ਕੇ ਰੈਡੀ ਹੋਈ ਖੜੇ। ਕਾਲਾ ਕਿਹੜਾ ਉਹ ਤਾਂ ਖੱਟਾ ਜਿਹਾ ਵਾ। ਖੱਟਾ ਲੈ ਫਿਰ ਅੱਜ ਮੀਂਹ ਚ ਨਾ ਲਓ। ਨਾ ਲਿਆ ਚਲਾਓ ਤੁਹਾਨੂੰ ਚੁੱਕ ਕੇ ਛੱਤ ਤੇ ਲਾ। ਨਾ ਵੇ ਪੁੱਤ। ਗਧੇੜਿਆਂ ਤੇ ਭਾਗ ਲਾਏ ਨੇ ਉੱਤੇ ਛੱਤ ਜਾ ਕੇ। ਹਾਂਜੀ ਭਾਈ ਇਹਨਾਂ ਸ਼ੁਕਰ ਕਰੋ ਇੰਨਾ ਕਿ ਤੁਰੀ ਫਿਰਦੀ ਉੱਤੇ ਚੜਾ ਕੇ ਤੇ ਫਿਰ ਥੱਲੇ। ਚਲੋ ਆਇਓ ਫਿਰ ਟਾਈਮੋ ਟਾਈਮ ਪਾਇਓ ਲੰਮੇ ਅੰਦਰ ਜਾ ਕੇ ਕਿਉਂਕਿ ਥੱਕ ਗਈ ਹੋਈ ਜਿੰਨੀ ਖਲੋ ਕੇ ਇੰਨੀ ਦੇਰ ਖਲੋਤਾ ਕੋਈ ਨਹੀਂ ਜਾਂਦਾ ਬੇਬੇ ਕੋਲੋਂ। ਵੀਡੀਓ ਵਾਸਤੇ ਮੈਂ ਬੇਬੇ ਨੂੰ ਬਾਹਰ ਕੱਢਿਆ। ਮੈਂ ਕਿਹਾ ਨਾਲੇ ਮੌਸਮ ਇੰਜੋਏ ਕਰੋ ਤੇ ਨਾਲੇ ਤਾਂ ਘੁੰਮੋ ਫਿਰੋ ਥੋੜਾ। ਹਾਂਜੀ ਬਾਰਿਸ਼ ਇੰਜੋਏ ਕੀਤੀ ਫਿਰ? ਲੈ ਜੀ ਬਾਰਿਸ਼ ਦੇ ਵਿੱਚ ਆਏ ਆ, ਹਜੇ ਘਰੇ ਪਹੁੰਚੇ ਐਂਟਰੀ ਹੋਏ ਆ ਤੇ ਮੈਂ ਤੁਹਾਨੂੰ ਬਾਰਿਸ਼ ਦਿਖਾਣਾ। ਰੁਕੋ ਇਹ ਚੈੱਕ ਕਰੋ, ਇਹ ਪਾਣੀ ਖਲੋਤਾ ਹੈ ਗਿੱਟਿਆਂ ਤੱਕ ਨਾ। ਵੇਖੋ ਕਿਵੇਂ ਪਾਣੀ ਖਲੋਤਾ ਤੇ ਬਾਰਿਸ਼ ਹਜੇ ਵੀ ਪੈਣ ਡਈ। ਬੇਬੇ ਮੈਂ ਕਿਹਾ ਨਾ ਨਿਕਲੀਏ ਨਹੀਂ ਚਲੀਏ ਆ ਪਹੁੰਚ ਜਾਣਾ। ਇਹ ਚੈੱਕ ਕਰੋ। ਇੱਕ ਮਿੰਟ ਲੌਕ ਸ਼ੌਕ ਕਰਨਾ ਅੰਦਰ ਚੱਲ ਕੇ ਮੈਂ ਤੁਹਾਨੂੰ ਦਿਖਾਣਾ। ਹਾਂਜੀ ਕੀਤਾ ਇੰਜੋਏ? ਉਹ ਕਿਆ ਨਹੀਂ ਜੋ ਕਹਿੰਦੇ ਨਾ ਰੁਲਤ ਗਏ ਆ ਡੋਲਾ ਚੱਸ ਬੜੀ ਆਈ। ਚੱਸ ਆਈ ਫਿਰ ਰਾਜ ਕਵੇ ਮੇਰੇ ਪੈਰਾਂ ਤੇ ਗਾਰੇ ਤੇ ਮੇਰੇ ਪੈਰਾਂ ਤੇ ਪਾਣੀ ਛੁੱਟੀ। ਖਰਾਬ ਕਰ ਦਿੱਤੀ ਵੈਲਵਟ ਦੇ ਮੇਰੇ ਸ਼ੂਜ਼। ਕੀ ਕੀਤਾ? ਵੈਲਵਟ ਦੇ ਮੇਰੇ ਸ਼ੂਜ਼ ਖਰਾਬ ਕਰ। ਵੈਲਵਟ ਦੇ ਸ਼ੂਜ਼। ਰਾਜ ਕਵੇ ਪਾਣਾ ਤੇ ਪਾਣੀ ਪੈਂਦਾ। ਮੈਂ ਕਿਹਾ ਪੈਰਾਂ ਤੇ ਪਾਣੀ ਨਹੀਂ, ਇੱਥੇ ਥੱਲੇ ਇੱਧਰ ਤੇ ਛਿੱਟੇ ਪੈਣੇ ਹੈ। ਸ਼ੁਕਰ ਕਰੋ ਕਿ ਤੁਸੀਂ ਪਾਣੀ ਪੈਣ ਡਿਆ ਪੈਰਾਂ ਦੇ ਉੱਤੇ, ਹੋਰ ਕੋਈ ਨਹੀਂ ਪੈਣ ਡਿਆ। ਜੇ ਕਿਤੇ ਗਟਰ ਲੀਕ ਹੋ ਗਿਆ ਨਾ ਤੇ ਪੈਰਾਂ ਦੇ ਉੱਤੇ ਗੁਲਾਬ ਤੇ ਇੱਧਰ ਦੇ ਛਿੱਟੇ ਪੈਣੇ ਨੇ। वालेकुम अस्सलाम वरहमतुल्लाहि वबरकातुहू। लो जी घर की तहलीज पे पाँव रखने लगाओ। बिस्मिल्लाह उंगलियां जली होगी उत्तों तो गिली होगी। बाबा जी बेबे मैं लख समझाया मैं कि माँ जी की बारिश पैन डी ना जाइए। वड्डी अम्मी ने भी कहा कि ना जे तेज होगी नहीं कोई शायद नहीं। ठीक है हुणे चेक करो। हाँ जी सत्यानाश हो गया। सत्यानाश हो गया। मैं जान लगे आख्या मैं को चपली जी पा जाओ चपली पा जाओ। नहीं कुछ भी नहीं दो कुछ नहीं। जो राज पानी का छिट्टा डिगदा जावे जुत्ती दे ਉਹ ਮੇਰੇ ਪੈਰਾਂ ਤੇ ਪਾਣੀ ਪੈ ਗਿਆ। ਮੇਰੀ ਕਰੋੜ ਦੀ ਜੁੱਤੀ ਹੈ ਮੇਰੀ ਜੁੱਤੀ ਗਈ ਹੈ। ਮੈਂ ਕਿਹਾ ਹੁਣ ਬਾਈ ਸਕੂਨ ਨਾ ਹੁਣ ਇੱਧਰ ਦੇ ਛਿੱਟੇ ਪੈਣਗੇ। ਹੁਣ ਗੁਲਾਬ ਪਏਗਾ, ਹੁਣ ਗੁਲਾਬ ਦਾ ਅਰਕ ਪਏਗਾ ਜੁੱਤੀ ਤੇ। ਇੰਨੀ ਪਿਆਰੀ ਮੁਝੇ 3000 ਦੀ ਮੇਰੀ ਜੁੱਤੀ ਸੀ। ਓਏ ਇਹ ਜਿਹੜਾ ਬਾਰਿਸ਼ ਦਾ ਪਾਣੀ ਨਾ ਇਹ ਲੱਖਾਂ ਕਰੋੜਾਂ ਦੁਆਵਾਂ ਦਾ ਹੈ। ਅੱਜ ਮੇਰੀ ਜੁੱਤੀ ਦਾ ਸਤਿਆਨਾਸ਼ ਹੋ ਗਿਆ। ਮੈਂ ਬੜੀ ਸਾਂਭ ਕੇ ਪਾ ਦਿੰਦੀ ਸੀ। ਉਹ ਸਾਰੀਆਂ ਗੱਲਾਂ ਛੱਡੋ ਤੁਸੀਂ। ਆਉਣ ਦੀ ਚੱਸ ਆਈ ਕਿ ਨਹੀਂ? ਕਿੰਨੀ ਮੁੱਦਤਾਂ ਬਾਅਦ ਐਵੇਂ ਦੀ ਚੱਸ ਆਈ। ਦਿੱਤਾ ਰੁਲ ਤੇ ਗਏ ਆ ਤੇ ਡੋਲਾ ਚੱਸ ਬੜੀ ਆਈ। ਚੱਸ ਬੜੀ ਆਈ ਹੈ। ਬਾਬਾ ਜੀ ਰਾਜ ਵੀ ਇਥੋਂ ਬਾਈਪਾਸ ਤੇ ਮੁੜਨ ਲੱਗੇ ਤੇ ਉੱਥੇ ਬੁੱਢੀਆਂ ਖਲੋਤੀਆਂ ਵੇਖ ਕੇ ਕਰਦੀਆਂ ਕਿ ਮੀਂਹ ਇੰਜੋਏ ਕਰਦੇ ਜਾ ਰਹੇ ਅਸੀਂ। ਆਦੀ ਮਸਤੀ ਨਾਲ ਬਾਬਾ ਜੀ 30 ਦੀ ਸਪੀਡ ਤੇ
ਹੌਲੀ ਹੌਲੀ ਰਿਮ ਕੇ ਅਸੀਂ ਕਿ ਮੀਂਹ ਤੇ ਪੈਂਦਾ ਪਈ ਜਵੇ ਜੋ ਭਿੱਜਣਾ ਭੇਜੀ ਜਾਣਾ ਠੀਕ ਹੈ ਆਪਦਾ ਇੰਜੋਇਮੈਂਟ ਕਰਦੇ ਜਾਓ ਅਸੀਂ ਪੂਰਾ ਮਾਹੌਲ ਇੰਜੋਏ ਕੀਤਾ ਜਿਹੜਾ 10 ਮਿੰਟਾਂ ਦਾ ਰਾਹ ਸੀ ਅੱਧੇ ਘੰਟੇ 'ਚ ਤੈਅ ਕੀਤਾ ਸਕੂਨ ਨਾਲ ਅਸੀਂ ਗਏ ਆ ਬਾਬਾ ਜੀ ਸਵਾਰੀ ਦਾ ਵੇਟ ਕਰਨੀ ਹੈ ਸਕੂਨ ਨਾਲ ਜਾਓ ਠੀਕ ਹੈ ਇੰਜੋਏ ਕੀਤਾ ਹੈ ਬਾਬਾ ਜੀ ਦਿਨ ਸਾਡਾ ਬਹੁਤ ਅੱਛਾ ਗੁਜ਼ਰਿਆ ਠੀਕ ਹੈ ਐਵੇਂ ਰੈਂਡਮਲੀ ਮੌਸਮ ਅੱਛਾ ਵੇਖ ਕੇ ਮੇਰੇ ਜ਼ਿਹਨ 'ਚ ਆਈ ਮੈਂ ਕਿਹਾ ਗਰਮੀ ਤੇ ਘੱਟ ਮੋੜ ਤੇ ਚਲੋ ਅੱਜ ਕਿਉਂ ਨਾ ਪਿੰਡ ਦਾ ਨਜ਼ਾਰਾ ਲਈਏ ਤੇ ਪਿੰਡ ਗਏ ਆ ਬਾਬਾ ਜੀ ਸਵਾਦ ਆ ਗਿਆ ਚਾਸਾ ਆ ਗਈ ਤੇ ਹੁਣ ਸਾਡੇ ਘਰੇ ਕੁਝ ਖਾਣ ਪੀਣ ਨੂੰ ਕੋਈ ਨਹੀਂ ਹੈਗਾ ਤੋਂ ਮੀਂਹ ਪਈ ਜਾਂਦਾ ਹੁਣ ਮੈਨੂੰ ਲੱਗਦਾ ਵੀ ਆਏ ਕੀ ਕਰਨਾ ਪਏਗਾ ਕੁਛ ਨਾ ਜੁਗਾੜ ਤਗਾੜ ਲਾਉਣਾ ਪਏਗਾ ਹੁਣ ਪਹਿਲੇ ਸੋਚਦੇ ਆ ਕਹਿੰਦੇ ਵੀ ਜੇ ਆਟਾ ਗੁੰਨਿਆ ਪਿਆ ਵਾ ਹਾਂਜੀ ਤੇ ਉਹਨੇ ਆਂਡਾ ਨਹੀਂ ਚਲੋ ਕੁਝ ਸੋਚਦੇ ਆ ਥੋੜੀ ਦੇਰ ਤੱਕ ਸੋਚਦੇ ਆ ਕੀ ਸੋਚਣਾ ਕੋਈ ਦਫਾ ਮਾਰੋ ਇਹਨਾਂ ਨੂੰ ਆਰਡਰ ਮਾਰ ਲਾਂਗੇ ਠੀਕ ਹੈ ਤੇ ਥੱਕ ਵਾਵਾ ਗਏ ਹੁਣ ਰਾਤ ਦੇ ਵੱਜਣ ਵਾਲੇ ਨੇ ਕੋਈ ਬਾਬਾ ਜੀ 7 7:30 ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਵੀਡੀਓ ਅੱਛੀ ਲੱਗੀ ਸਮਾਨ ਵਲੌਗ ਐਂਡ ਕਰਾਂਗੇ ਬਸ ਜੁੱਤੀ ਤਾਂ ਖਰਾਬ ਹੋ ਗਈ ਹੈ ਖਰਾਬ ਹੋ ਗਈ ਹਾਏ ਮੈਂ ਕਹਿਣਾ ਠੰਡ ਪੈ ਗਈ ਕਾਲਜ 'ਚ ਠੰਡ ਪੈ ਗਈ ਮੇਰਾ ਕਲੇਜਾ ਠਰ ਗਿਆ ਕਿਉਂਕਿ ਮੈਂ ਜੁੱਤੀ ਬੜੀ ਵਾਰੀ ਕਿਹਾ ਮੈਂ ਕਿਹਾ ਸੁੱਟ ਦਿਓ ਨਹੀਂ ਸੁੱਟਦੀ ਸੀ ਬੇਬੇ ਭਾਈ ਸੁੱਟਣ ਵਾਲੀ ਸੀ ਏਡੀ ਮਹਿੰਗੀ ਜੁੱਤੀ ਉਹਦੀ ਵੈਲਵਟ ਜਿਹੜੀ ਥੱਲੇ ਵਾਲੀ ਲੈਦਰ ਨਾਲੋਂ ਉਤਲੀ ਵੈਲਵਟ ਦੀ ਰੱਸੀ ਜੀ ਮੈਂ ਕਹਿੰਦਾ ਇਹਨੂੰ ਮੂਚੀ ਨੂੰ ਦੇ ਕੇ ਵੈਲਵਟ ਆਪਾਂ ਨਵੀਂ ਪਵਾ ਦੇਣੀ ਟੈਨਸ਼ਨ ਨਾ ਲਓ ਵੈਲਵਟਾਂ ਚੜਵਾ ਦਾਂਗੇ ਟੈਨਸ਼ਨ ਨਹੀਂ ਲੈਣੀ ਖਾਣਾ ਸ਼ਾਨਾ ਆ ਗਿਆ ਬੇਬੇ ਦਾ ਆਰਡਰ ਆ ਗਿਆ ਸੀ ਤੇ ਮੈਂ ਕਿਹਾ ਮਾਜੂ ਨੂੰ ਜਿਹੜਾ ਨਾ ਦੇ ਦਈਏ ਕਿਉਂਕਿ ਸਾਡੀ ਵੀਡੀਓ ਜਿਹੜੀ ਨਾ ਤੁਸੀਂ ਕਹਿੰਦਾ ਖਾਣੇ ਤੋਂ ਸ਼ੁਰੂ ਹੁੰਦੀ ਤੇ ਖਾਣੇ ਤੇ ਹੀ ਐਂਡ ਹੁੰਦੀ ਹੈ ਉਹ ਜੀ ਕੀ ਕਰੀਏ ਖਾਣ ਤੋਂ ਇਲਾਵਾ ਜ਼ਿੰਦਗੀ 'ਚ ਕੋਈ ਹੋਰ ਕੰਮ ਵੀ ਨਹੀਂ ਹੋਣਾ ਚਾਹੀਦਾ ਬਈ ਪਿੰਡ ਗਏ ਸੀ ਬਾਰਿਸ਼ ਆ ਗਈ ਬਾਰਿਸ਼ ਦੇ ਵਿੱਚ ਵਾਪਸ ਆਏ ਤੇ ਫਿਰ ਵੇਖੋ ਨਾ ਤੁਹਾਨੂੰ ਪਤਾ ਹੈ ਕਿ ਬਾਰਿਸ਼ ਦੇ ਵਿੱਚ ਫਿਰ ਬਾਜ਼ਾਰ ਜਾ ਕੇ ਕੋਈ ਸਬਜ਼ੀ ਸੁਬਜ਼ੀ ਲਿਆ ਨਹੀਂ ਸਕੇ ਨਾ ਬਣਾਈ ਤੇ ਫਿਰ ਅਸੀਂ ਕਿਹਾ ਚਲੋ ਵੀ ਸ਼ਹਿਰ 'ਚ ਬੈਠੇ ਫਿਰ ਸ਼ਹਿਰ 'ਚ ਬੈਠਿਆਂ ਨੂੰ ਕਾਹਦੀ ਦਿੱਕਤ ਹੈ ਤਾਂ ਨਹੀਂ ਬੇਬੇ ਪਿੰਡ ਦੀ ਜਾਂਦੀ ਠੀਕ ਹੈ ਤੇ ਹੁਣ ਕੋਈ ਖਾਣਾ ਸ਼ਾਨਾ ਖਾ ਲਈ ਖਾਣਾ ਸ਼ਾਨਾ ਖਾਣ ਤੋਂ ਬਾਅਦ ਬਾਬਾ ਜੀ ਫਿਰ ਜਿਹੜਾ ਹੈ ਨਾ ਫਿਰ ਕੀ ਬਸ ਖਾਣਾ ਆ ਗਿਆ ਖਾਣਾ ਇੱਕ ਖਾਣੇ ਗੱਲ ਹੈ ਆ ਬੱਚਾ ਮੈਨੂੰ ਟੇਬਲ ਜਾਂ ਤਾਂ ਨਵਾਂ ਕਰੋ ਲਿਆ ਦੇ ਜਾਂ ਇਹਦਾ ਵਿਚਾਰੇ ਦਾ ਉਤਲਾ ਜਿਹੜਾ ਚਿੱਕੜ ਜਿਹਾ ਪਟਾ ਕੇ ਇਹਨੂੰ ਆਪਾਂ ਰੀਨਿਊ ਕਰਾ ਦੇਣਾ ਇਹ ਬਹੁਤ ਲੋਕਾਂ ਦੇ ਕਮੈਂਟ ਆਉਂਦੇ ਨੇ ਤੁਸੀਂ ਟੇਬਲ ਚੇਂਜ ਕਰ ਲਓ ਟੇਬਲ ਆਪਾਂ ਰੀਨਿਊ ਹੀ ਕਰਾ ਦੇਣਾ ਤੁਹਾਡੇ ਭਰਾ ਨੇ ਬਸ ਇਹਨਾਂ ਤੇ ਪੈਸਾ ਖਰਚ ਕਰ ਦੇਣਾ ਅੰਨਾ ਚਲੋ ਖਾਣਾ ਕੱਢੋ ਖਾਣਾ ਖਾਈਏ ਤੇ ਖਾਣਾ ਖਾ ਕੇ ਤੇ ਉਸ ਤੋਂ ਬਾਅਦ ਬਾਬਾ ਜੀ ਕੋਈ ਸੌਣ ਦੀਆਂ ਤਿਆਰੀ ਕਰੇ ਮੈਨੂੰ ਪਤਾ ਨਹੀਂ ਕੀ ਹੋ ਗਿਆ ਅੱਜ ਮੈਨੂੰ ਐਵੇਂ ਨੀਂਦ ਜੀ ਆਈ ਜਾ ਰਹੀ ਮੌਸਮ ਠੰਡਾ ਹੋ ਗਿਆ ਅੱਜ ਪੱਖੇ ਦੀ ਹਵਾ ਨਾਲ ਠੰਡ ਲੱਗ ਰਹੀ ਹੈ ਪੱਖੇ ਦੀ ਹਵਾ ਦੇ ਨਾਲ ਵੀ ਨਾ ਠੰਡਕ ਜਿਹੀ ਫੀਲ ਹੋ ਰਹੀ ਹੈ ਜੀਬ ਜਿਹਾ ਮਤਲਬ ਠੰਡਾ ਜਿਹਾ ਨਾ ਸੁਨਾ ਜਿਹਾ ਮੌਸਮ ਉਹ ਕਹਿੰਦਾ ਨਾ ਸੁਨਾ ਹੈ ਜਹਾਂ मैं ऐसे में जाऊं मैं कहाँ मेरा दिल ये पुकारे आजा ਤੇ ਬਸ ਉਹੀ ਦਿਲ ਪੁਕਾਰਦਾ ਪਿਆ ਆਜਾ ਰੋਟੀ ਨੂੰ ਠੀਕ ਹੈ ਕਿਉਂਕਿ ਭੁੱਖ ਲੱਗੀ ਸੀ ਇੱਧਰ ਆਪਣਾ ਕੋਰਸ ਚੱਲ ਰਿਹਾ ਬਾਬਾ ਜੀ ਤੇ ਚਲੋ ਠੀਕ ਹੈ ਜੀ ਉਮੀਦ ਹੈ ਕਿ ਤੁਹਾਨੂੰ ਵੀ ਲੋਕ ਅੱਛਾ ਲੱਗੇਗਾ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਭਰਾ ਨੂੰ ਰੱਖੋ ਦੁਆਵਾਂ 'ਚ ਯਾਦ ਬਾਬਾ ਜੀ ਖਾਣਾ ਸ਼ਾਨਾ ਖਾਈਏ ਖਾਣਾ ਸ਼ਾਨਾ ਖਾ ਕੇ ਤੇ ਸੌਣ ਦੀਆਂ ਤਿਆਰੀਆਂ ਕਰੇ ਕਿਉਂਕਿ ਤੁਹਾਡੇ ਭਰਾ ਨੂੰ ਅੱਜ ਆ ਗਈ ਨੀਂਦ ਤੇ ਰਾਤ ਦੇ ਵੱਜ ਚੁੱਕੇ ਨੇ 8 ਤੋਂ 8:30 ਦਾ ਟਾਈਮ 8:30 ਤਕਰੀਬਨ ਹੋ ਚੁੱਕੇ ਨੇ ਤੇ ਬਸ ਅੱਜ ਦਾ ਵਲੌਗ ਆਪਣਾ ਐਂਡ ਹੋ ਗਿਆ